इस राजपाल ने मान सरकार नूं टिकण नहीं देना। ये इत्थे नहीं विवादत, ਇਹਦੇ ਪਹਿਲਾਂ विवाद हुए जो पत्रकार बीबी ने ਇਹਨੂੰ सवाल पूछा सी तो ਇਹਨੇ ਉਹਦੇ फेस ते मूँह ते गल ते पंजाबी च कह लो हथ लाता सीगा। इन्ना घटिया बंदा वा ਜਿਹੜੇ राजपाल ने ਇਹ लगातार राज सरकारां दे ਕੰਮਾਂ ਦੇ ਵਿੱਚ ਅੜਿੱਕੇ ਡਾ ਰਹੇ ਨੇ। ਹੁਣ ਜੇ ਰਾਜਪਾਲ ਨੂੰ ਇਹੀ ਸਵਾਲ ਕਰਨਾ ਹੋਵੇ ਕਿ ਤੁਸੀਂ ਤਾਂ ਕਹਿੰਦਾ ਕਿ ਵੀਸੀ ਨੂੰ ਹਟਾ ਦਿਓ, ਠੀਕ ਹੈ, ਪਰ ਤੁਸੀਂ ਕਦੇ ਮੋਦੀ ਸਾਹਿਬ ਨੂੰ ਕਹੋਗੇ ਕਿ ਭਾਈ ਅੱਜ ਜਿਹੜੇ ਕਾਨੂੰਨ ਤੁਸੀਂ ਬਣਾਏ ਸੀ ਇਹ ਤਾਂ ਰਾਜਾਂ ਦੀ ਲਿਸਟ ਦੇ ਵਿੱਚ ਆ? ਤੁਸੀਂ ਕਦੇ ਮੋਦੀ ਸਾਹਿਬ ਨੂੰ ਜਾ ਕੇ ਕਹੋਗੇ ਕਿ ਆ ਜਿਹੜਾ ਪਾਣੀ ਵਾਲਾ ਮਸਲਾ ਵਾ ਇਹ ਤਾਂ ਰਾਜਾਂ ਦਾ ਮਸਲਾ ਹੈ, ਆਪੇ ਹੱਲ ਕਰਨਗੇ, ਆਪੇ ਇਹਦੇ ਕੋਲ ਇਖਤਿਆਰ ਆ, ਰਿਪੇਰੀਅਨ ਰਾਜ ਆ ਪੰਜਾਬ, ਕਿਉਂ ਪਾਣੀ ਖੋਏ ਇਹਨਾਂ ਦੇ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਦੋਸਤੋ, ਜਿਸ ਦਿਨ ਮਾਨ ਸਰਕਾਰ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਰਾਜਪਾਲ ਸਰਹੱਦਾਂ ਦੇ ਗੇੜੇ ਲਾ ਰਿਹਾ ਸੀ, ਮਾਈਨਿੰਗ ਦੇ ਮਾਮਲੇ ਦੇ ਵਿੱਚ, ਸਰਹੱਦ ਪਾਰੋਂ ਤਸਕਰੀ ਦੇ ਮਾਮਲੇ ਦੇ ਵਿੱਚ ਉਹ ਪੰਜਾਬ ਸਰਕਾਰ ਤੇ ਵਿੰਨ ਕੇ ਨਿਸ਼ਾਨੇ ਲਾ ਰਿਹਾ ਸੀ। ਅਸੀਂ ਉਸੇ ਦਿਨ ਹੀ ਕਹਿਤਾ ਸੀਗਾ ਕਿ ਇਹ ਜਿਹੜੇ ਅੰਦਰੋਂ ਭਾਜਪਾਈ ਰਾਜਪਾਲ ਨੇ ਉਹ ਮਾਨ ਸਰਕਾਰ ਨੂੰ ਟਿਕਣ ਨਹੀਂ ਦੇਣਗੇ। ਤੇ ਉਹ ਉਹਦੇ ਤੁਸੀਂ ਨੋਟ ਕੀਤਾ ਹੋਣਾ, ਇਹਨਾਂ ਦੇ ਕਿਸੇ ਵੀ ਮੰਤਰੀ ਨੇ, ਇੱਥੋਂ ਤੱਕ ਕਿ ਮਾਨ ਸਾਹਿਬ ਨੇ ਵੀ ਉਹਨਾਂ ਦੇ ਜਿਹੜੇ ਬਿਆਨ ਸਰਹੱਦੀ ਇਲਾਕਿਆਂ ਦੇ ਗੇੜੇ ਜਾਂ ਉਹਨਾਂ ਦਾ ਨਿਸ਼ਾਨਾ ਕੱਸਣਾ ਕਿ ਸਰਹੱਦ ਪਾਰੋਂ ਅੱਤਵਾਦ ਹੈ ਜੀ, ਉੱਥੇ ਨਸ਼ਾ ਆ ਰਿਹਾ, ਇਹਨਾਂ ਨੇ ਇਹ ਕਿਹਾ ਹੀ ਨਹੀਂ ਕਿ ਸਰਹੱਦ ਤਾਂ ਸਾਡਾ ਵਿਸ਼ਾ ਹੀ ਹੈ ਨਹੀਂ। ਪਤਾ ਨਹੀਂ ਇਹਨਾਂ 'ਚ ਦਮ ਨਹੀਂ ਜਾਂ ਇਹਨਾਂ ਨੂੰ ਇੰਨੀ ਯਾਦ ਨਹੀਂ ਆਈ, ਪਰ ਅਸੀਂ ਉਸੇ ਦਿਨ ਕਹਿਤਾ ਸੀਗਾ ਕਿ ਇਹ ਜਿਹੜਾ ਰਾਜਪਾਲ ਹੈ ਬਨਵਾਰੀ ਲਾਲ ਪੁਰੋਹਿਤ, ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਗਿਆ, ਇਸ ਰਾਜਪਾਲ ਨੇ ਮਾਨ ਸਰਕਾਰ ਨੂੰ ਟਿਕਣ ਨਹੀਂ ਦੇਣਾ। ਤੇ ਉਹ ਤੁਸੀਂ ਦੇਖ ਹੀ ਰਹੇ ਹੋ ਲਗਾਤਾਰ। ਉਸ ਤੋਂ ਕੁਝ ਦਿਨਾਂ ਬਾਅਦ ਭਰੋਸਗੀ ਮਤੇ ਤੇ ਪਹਿਲਾਂ ਮਨਜ਼ੂਰੀ ਦੇਤੀ ਰਾਜਪਾਲ ਸਾਹਿਬ ਨੇ, ਬਨਵਾਰੀ ਲਾਲ ਪੁਰੋਹਿਤ ਨੇ, ਤੇ ਫਿਰ ਟੰਗ ਡਾਲੀ। ਫਿਰ ਤੁਹਾਨੂੰ ਪਤਾ ਕਿ ਉਹ ਸੈਸ਼ਨ ਤਾਂ ਹੋਇਆ ਪਰ ਉਹਨੂੰ ਦੂਜੇ ਤਰੀਕੇ ਨਾਲ ਕੀਤਾ ਗਿਆ। ਹਾਲਾਂਕਿ ਉਹਦੇ 'ਚ ਮਾਨ ਸਾਹਿਬ ਕਰ ਗਏ ਜ਼ਿਕਰ ਆਪਦੇ ਭਰੋਸਗੀ ਮਤੇ ਦਾ, ਉਹਨਾਂ ਨੇ ਜਿੰਨਾ ਬਹੁਮਤ ਲੈਣਾ ਸੀ ਲੈ ਲਿਆ, ਸਾਬਤ ਕਰਨਾ ਸੀ ਕਰ ਲਿਆ। ਖੈਰ, ਉਸ ਤੋਂ ਬਾਅਦ ਫਿਰ ਫਰੀਦਕੋਟ VC ਦਾ ਵਿਵਾਦ ਆਇਆ, ਯੂਨੀਵਰਸਿਟੀ ਦਾ VC ਲਾਉਣ ਦੇ ਵਿੱਚ। ਉੱਥੇ ਆਪਾਂ ਦੇਖਿਆ ਕਿ ਦੋਨੇ ਧਿਰਾਂ ਜਿਹੜਾ ਵਿਵਾਦ ਸੀਗਾ ਡਾਕਟਰ GS ਵਾਂਦਰ ਦੀ ਨਿਯੁਕਤੀ ਦਾ, ਤਾਂ ਇਸੇ ਮਾਮਲੇ ਦੇ ਵਿੱਚ ਵੀ ਦੋਵਾਂ ਧਿਰਾਂ ਜਿਹੜੀਆਂ ਨੇ ਉਹ ਆਮੋ ਸਾਹਮਣੇ ਨਜ਼ਰ ਆਈਆਂ। ਪਰ ਹੁਣ ਰਾਜਪਾਲ ਨੇ ਮਾਨ ਸਾਹਿਬ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ। ਬੇਸ਼ੱਕ ਗਏ ਤਾਂ ਉਹ ਗੁਜਰਾਤ ਦੇ ਵਿੱਚ ਗਰਭਾ ਕਰਨ ਸੀ, ਪਰ ਉੱਥੇ ਵੀ ਉਹਨਾਂ ਨੇ ਝਟਕਾ ਦੇ ਦਿੱਤਾ ਹੈ। ਤਾਜ਼ਾ ਮਸਲਾ ਹੈ PAU ਦਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ। ਜਿਹੜਾ ਰਾਜਪਾਲ ਹੈ ਬਨਵਾਰੀ ਲਾਲ ਪੁਰੋਹਿਤ, ਇਹ ਇੱਥੇ ਨਹੀਂ ਵਿਵਾਦਤ, ਇਹਦੇ ਪਹਿਲਾਂ ਵਿਵਾਦ ਜੁੜਿਆ। ਇੱਥੋਂ ਤੱਕ ਕਿ ਇਹਨੇ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਪੱਤਰਕਾਰ ਬੀਬੀ ਨੇ ਇਹਨੂੰ ਸਵਾਲ ਪੁੱਛਿਆ ਸੀ ਤਾਂ ਇਹਨੇ ਉਹਦੇ ਫੇਸ ਤੇ ਮੂੰਹ ਤੇ ਗਲ ਤੇ ਪੰਜਾਬੀ 'ਚ ਕਹਿ ਲਓ ਹੱਥ ਲਾਤਾ ਸੀਗਾ। ਇੰਨਾ ਘਟੀਆ ਬੰਦਾ ਵਾ। ਦੇਖੋ, ਇਹ ਸ਼ਬਦ ਕਹਿਣੇ ਨਹੀਂ ਬਣਦੇ। ਜਦੋਂ ਕੋਈ ਸਾਡੇ ਇੱਦਾਂ ਬੱਚੇ ਨੂੰ ਕੋਈ ਗਲਤ ਤਰੀਕੇ ਨਾਲ ਟੱਚ ਕਰੂਗਾ ਤੇ ਸਾਡਾ ਕੀ ਰਿਐਕਸ਼ਨ ਹੋਊਗਾ, ਇਹ ਸਾਨੂੰ ਆਪ ਸਮਝ ਲੈਣਾ ਚਾਹੀਦਾ। ਸੋ ਇੱਕ ਹੋਰ ਵਿਵਾਦ ਜੁੜਿਆ ਸੀਗਾ, ਉਹ ਵੀ ਯੂਨੀਵਰਸਿਟੀ ਦੇ ਨਾਲ ਹੀ ਜੁੜਿਆ ਸੀਗਾ, ਪਰ ਇਸ ਬੰਦੇ ਨੇ ਉਸ ਪੱਤਰਕਾਰ ਬੀਬੀ ਨੂੰ ਗਲਤ ਢੰਗ ਨਾਲ ਛੁਇਆ, ਵਿਵਾਦ ਹੋਇਆ, ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆਇਆ ਤੇ ਉਸ ਪੱਤਰਕਾਰ ਬੀਬੀ ਨੇ ਵੀ ਬੜੀ ਦਲੇਰੀ ਨਾਲ ਇਹ ਸਾਰੇ ਵਿਵਾਦ ਦੇ ਵਿੱਚ ਸਾਹਮਣਾ ਕੀਤਾ ਤੇ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ ਉਦੋਂ ਇਹ ਜਿਹੜਾ ਆਪਣਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ। ਕਿਉਂਕਿ ਅਕਸਰ ਤੁਸੀਂ ਸੰਵਿਧਾਨਕ ਅਹੁਦੇ ਤੇ ਬੈਠੇ ਹੋ, ਪੱਤਰਕਾਰ ਨੇ, ਕਿਸੇ ਵੀ ਬੀਬੀ ਨੇ ਤੁਹਾਡਾ ਆਮੋ ਸਾਹਮਣਾ ਹੋ ਗਿਆ ਜਾਂ ਕਿਸੇ ਤਰੀਕੇ ਨਾਲ ਤੁਹਾਨੂੰ ਸਵਾਲ ਕਰ ਲਿਆ ਤਾਂ ਤੁਹਾਡਾ ਇਹ ਮਤਲਬ ਥੋੜ੍ਹਾ ਕਿ ਤੁਸੀਂ ਐਂ ਕਰਕੇ ਬੰਦੇ ਦੇ ਫੇਸ ਤੇ ਹੱਥ ਲਾ ਦਿਓ। ਕਿਉਂਕਿ ਇੱਕ ਮਰਿਆਦਾ ਹੈ, ਸਮਾਜਿਕ ਮਰਿਆਦਾ ਹੈ, ਇੱਕ ਵੈਸੇ ਤਾਂ ਮਰਿਆਦਾ ਹੈ ਹੀ ਹੈ ਕਿ ਅਸੀਂ ਔਰਤ ਨੂੰ ਸਨਮਾਨ ਦੇਣਾ ਹੈ ਜਾਂ ਅਸੀਂ ਉਹਦਾ ਸਤਿਕਾਰ ਕਰਨਾ ਹੈ, ਭਾਵੇਂ ਉਹ ਸਾਡੇ ਅਹੁਦੇ ਦੇ ਬਰਾਬਰ ਹੈ ਜਾਂ ਨਹੀਂ। ਪਰ ਜਦੋਂ ਕਿਸੇ ਪਬਲਿਕ ਪਲੇਟਫਾਰਮ 'ਤੇ ਖੜ੍ਹੇ ਹਾਂ ਜਾਂ ਅਸੀਂ ਕਿਸੇ ਬੱਸ ਦੇ ਵਿੱਚ ਹਾਂ, ਕਿਤੇ ਵੀ ਹਾਂ, ਅਸੀਂ ਔਰਤ ਸਾਡੇ ਕਿਸੇ ਵੀ ਰੂਪ ਦੇ ਵਿੱਚ ਨੇੜੇ ਹੈ, ਸਾਹਮਣੇ ਹੈ, ਸਾਡੀ ਵਰਕਰ ਹੈ, ਕਿਸੇ ਵੀ ਤਰੀਕੇ ਨਾਲ, ਤਾਂ ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਅਸੀਂ ਉਹਨੂੰ ਸਨਮਾਨ ਦਿੰਦੇ ਹਾਂ। ਇੱਕ ਸਮਾਜਿਕ ਮਰਿਆਦਾ ਹੈ। ਪਰ ਇਸ ਬੰਦੇ ਨੇ ਉਹ ਲਾਈਨ ਟੱਪਦਿਆਂ ਉਹਦੇ ਫੇਸ ਤੇ ਹੱਥ ਲਾਇਆ, ਉਹਨੇ ਇਤਰਾਜ਼ ਕੀਤਾ, ਹਾਲਾਂਕਿ ਇਹਨੇ ਮੌਕਾ ਹੀ ਨਹੀਂ ਦਿੱਤਾ। ਪਰ ਉਸ ਤੋਂ ਬਾਅਦ ਵਿਵਾਦ ਬਹੁਤ ਹੋਇਆ ਸੀ। ਸੋ ਇਸ ਕਿਸਮ ਦਾ ਇਹ ਇਨਸਾਨ ਹੈ, ਵਿਵਾਦ ਇਹਦੇ ਨਾਲ ਜੁੜਨਾ ਕੋਈ ਨਵੀਂ ਗੱਲ ਨਹੀਂ ਹੈ। ਹੁਣ ਤਾਜ਼ਾ ਜਿਹੜਾ ਮਸਲੇ ਦੀ ਮੈਂ ਗੱਲ ਕਰਨ ਜਾ ਰਿਹਾ ਉਹ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ VC ਲਾਉਣ ਦੀ। ਡਾਕਟਰ ਸਤਬੀਰ ਸਿੰਘ ਗੋਸਲ ਨੂੰ VC ਲਾਇਆ ਸੀ। ਇਹਨਾਂ ਨੇ ਹੁਣ ਰਾਜਪਾਲ ਹੋਰਾਂ ਨੇ, ਰਾਜਪਾਲ ਸਾਹਿਬ ਨੇ ਕਹਿ ਲਓ, ਇਹਨਾਂ ਨੇ ਹੁਣ ਕਹਿਤਾ ਕਿ VC ਹਟਾਓ, ਕਿਉਂਕਿ ਮਸਲਾ ਪੂਰਾ ਕੀ ਤੁਹਾਨੂੰ ਦੱਸ ਦਿੰਦੇ ਹਾਂ। ਉਹ ਕਹਿੰਦੇ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਆਦੇਸ਼ ਦਿੱਤੇ ਆ, ਹੁਕਮ ਦਿੱਤੇ ਆ ਕਿ ਸਤਬੀਰ ਗੋਸਲ ਨੂੰ ਹਟਾਓ। 11 ਮਹੀਨਿਆਂ ਬਾਅਦ PAU ਨੂੰ ਕੋਈ VC ਮਿਲਿਆ ਵਾ। ਉਹ ਕਹਿੰਦੇ ਵੀ ਇਹ ਤਾਂ ਹਟਾਉਣ ਨੂੰ ਕਿਹਾ, ਮੈਂ ਤਾਂ ਹੁਕਮ ਦਿੱਤੇ ਆ, ਤਾਂ ਆਦੇਸ਼ ਦਿੱਤੇ ਆ ਕਿਉਂਕਿ ਮੇਰੀ ਮਨਜ਼ੂਰੀ ਤੋਂ ਬਿਨਾਂ ਲਾਇਆ ਗਿਆ VC ਤੁਸੀਂ। ਇਹਦੇ ਵਿਚਾਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਝਟਕਾ ਦਿੱਤਾ ਤੇ ਉਹ ਕਹਿੰਦਾ ਵੀ ਤੁਸੀਂ ਹੁਣ ਗੋਸਲ ਸਾਹਿਬ ਨੂੰ ਹਟਾ ਦਿਓ ਤੇ ਜਦੋਂ ਜਿਹੜਾ ਮੈਂ ਕਹੂੰਗਾ ਉਹ ਲਾਓ ਤੁਸੀਂ। ਉਸ ਤੋਂ ਬਾਅਦ UGC ਦੇ ਕਹਿੰਦੇ ਮਾਪਦੰਡਾਂ ਦਾ ਮਾਮਲਾ ਵਾ
ਤੇ ਇਹ ਨਿਯੁਕਤੀ ਜਿਹੜੀ ਆ ਨਜਾਇਜ਼ ਆ, ਗਲਤ ਆ। ਸੋ ਉਸ ਤੋਂ ਬਾਅਦ ਕਹਿੰਦੇ ਕਿ ਸਰਕਾਰ ਜਿਹੜੀ ਆ ਆਪਦਾ ਨਵਾਂ ਕੋਈ ਵੀਸੀ ਭਾਲੇ, ਮੈਨੂੰ ਸਿਫਾਰਸ਼ਾਂ ਭੇਜੇ ਤੇ ਮੈਂ ਤੈਅ ਕਰੂੰਗਾ ਕਿ ਕਿਹੜਾ ਵੀਸੀ ਲਾਉਣਾ ਆ। ਉਸ ਤੋਂ ਬਾਅਦ ਇਹ ਵੀ ਗੱਲ ਸਾਨੂੰ ਕਿ ਜਿਹੜਾ ਭਗਵੰਤ ਮਾਨ ਤੇ ਰਾਜਪਾਲ ਦਾ ਜਿਹੜਾ ਆਪਸੀ ਵਿਵਾਦ ਹੈ, ਇਹ ਕੋਈ ਨਵਾਂ ਨਹੀਂ ਹੈ, ਪੁਰਾਣਾ ਹੀ ਹੈ। ਰਾਜਪਾਲ ਦੇ ਸੈਸ਼ਨ ਬੁਲਾਉਣ ਤੋਂ ਜਦੋਂ ਇਹਨਾਂ ਨੇ ਉਹ ਰੱਦ ਕਰਤਾ ਸੀਗਾ ਇਜਲਾਸ ਨੂੰ, ਉਸ ਤੋਂ ਬਾਅਦ ਫਿਰ ਟਸਲ ਵੱਧ ਗਈ ਸੀ। ਉਸ ਤੋਂ ਬਾਅਦ ਇੱਕ ਪਬਲਿਕ ਸਮਾਗਮ ਦੇ ਵਿੱਚ ਵੀ ਦੋਨੇ ਇਕੱਠੇ ਹੋਏ ਤੇ ਦੋਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਸੀਗੀ ਕਿ ਦੋਨਾਂ ਦੇ ਵਿਚਾਲੇ ਕੋਈ ਤਾਲਮੇਲ ਹੈ ਜਿਹੜਾ ਉਹ ਬਹੁਤਾ ਚੰਗਾ ਨਹੀਂ ਹੈ। ਖੈਰ, ਹੁਣ ਆਪਾਂ ਇੱਕ ਹੋਰ ਮਸਲੇ ਦੀ ਗੱਲ ਕਰਦੇ ਹਾਂ। ਪਿਛਲੇ ਲੰਬੇ ਸਮੇਂ ਤੋਂ ਜਿਹੜੇ ਰਾਜਪਾਲ ਨੇ ਇਹ ਲਗਾਤਾਰ ਰਾਜ ਸਰਕਾਰਾਂ ਦੇ ਕੰਮਾਂ ਦੇ ਵਿੱਚ ਅੜਿੱਕੇ ਡਾਹ ਰਹੇ ਨੇ। ਹਾਲਾਂਕਿ ਆਪਾਂ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਰਾਜਪਾਲ ਨੂੰ ਵੀਸੀ ਦੀ ਨਿਯੁਕਤੀ ਦਾ ਹੱਕ ਅਧਿਕਾਰ ਹੈ, ਉਹਦੇ ਇਖਤਿਆਰ ਦੇ ਵਿੱਚ ਹੈ, ਪਰ ਸਰਕਾਰਾਂ ਨਾਲ ਰਾਬਤਾ ਵੀ ਤਾਂ ਇੱਕ ਚੀਜ਼ ਆ ਨਾ। ਹੁਣ ਜੇ ਮੁੱਖ ਮੰਤਰੀ ਨੂੰ ਕੋਈ ਤੰਗ ਪਰੇਸ਼ਾਨੀ ਕਰੀ ਜਾਊਗਾ, ਦੇਖੋ ਇੱਥੇ ਦੋ ਤਰ੍ਹਾਂ ਦੀਆਂ ਚੀਜ਼ਾਂ ਵਾ। ਇੱਕ ਤਾਂ ਇਹ ਕਿ ਸਾਡਾ ਮੁੱਖ ਮੰਤਰੀ ਵਿਕਟਮ ਹੈ ਤੇ ਅਸੀਂ ਬੇਸ਼ੱਕ ਉਹਦੇ ਆਲੋਚਕ ਹੋਈਏ ਤੇ ਸਾਡਾ ਫਰਜ਼ ਬਣਦਾ ਜਿੱਥੇ ਰਾਜਪਾਲ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਿਹਾ, ਅਸੀਂ ਉੱਥੇ ਕਹੀਏ ਕਿ ਰਾਜਪਾਲ ਟੰਗ ਅੜਾ ਰਿਹਾ। ਪਰ ਦੇਖੋ ਤੁਸੀਂ ਇੱਥੇ ਸਿਆਸਤ ਕਿੰਨੀ ਗਲਤ ਹੋ ਰਹੀ ਆ। ਰਾਜਪਾਲ ਜਦੋਂ ਵੀ ਸਰਕਾਰਾਂ ਦੇ ਕੰਮ ਦੇ ਵਿੱਚ ਅੜਿੱਕੇ ਡਾਉਂਦਾ ਤਾਂ ਵਿਰੋਧੀ ਧਿਰਾਂ ਉਹਦੀ ਪੈਰਵਾਈ ਕਰਦੇ, ਉਹਦੀ ਹਮਾਇਤ ਕਰਦੇ, ਜੋ ਕਿ ਪੂਰੀ ਤਰ੍ਹਾਂ ਗਲਤ ਆ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਤਾਮਿਲਨਾਡੂ ਦੇ ਰਾਜਪਾਲ ਦਾ ਵਿਵਾਦ ਹੋਇਆ, ਜੰਮੂ ਕਸ਼ਮੀਰ ਵਾਲਾ ਹੋ ਕੇ ਹਟਿਆ, ਕਰਨਾਟਕ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ ਤੁਸੀਂ ਦੇਖੋ ਕਿੰਨੇ ਹੀ ਰਾਜਪਾਲ ਨੇ। ਜਗਦੀਪ ਧਨਖੜ, ਮਮਤਾ ਬੈਨਰਜੀ ਨਾਲ ਪੂਰਾ ਇੱਟ ਖੜੇਕਾ, ਨਜੀਬ ਜੰਗ, ਕੇਜਰੀਵਾਲ ਨਾਲ ਪੂਰਾ ਇੱਟ ਖੜੇਕਾ। ਤਾਮਿਲਨਾਡੂ ਦਾ ਰਾਜਪਾਲ, ਕਿੰਨੇ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਇਹਨਾਂ ਨੇ ਆਪਦੇ ਅਖਤਿਆਰ, ਆਪਦੇ ਅਧਿਕਾਰ ਲੰਘ ਕੇ ਇੱਕ ਸਿਆਸੀ ਸੰਦ ਵਜੋਂ ਕਿਸੇ ਵੀ ਰਾਜ ਦੇ ਵਿੱਚ ਕੰਮ ਕੀਤਾ ਵਾ। ਤੇ ਇੱਥੇ ਵੀ ਬਣਵਾਰੀ ਲਾਲ ਪ੍ਰੋਹਤ ਜਿਸ ਤਰੀਕੇ ਨਾਲ, ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀਗਾ, ਬੇਸ਼ੱਕ ਆਪਾਂ ਕਹਿ ਦਿੰਦੇ ਮਾਨ ਸਰਕਾਰ ਗਲਤ ਆ, ਪਰ ਜੇ ਉਹ ਕਹਿ ਦਿੰਦੇ ਕਿ ਮੇਰੇ ਨਾਲ ਤੁਸੀਂ ਰਾਬਤਾ ਕਰੋ, ਕੋਈ ਵੀ ਯੂਨੀਵਰਸਿਟੀ ਦਾ ਵੀਸੀ ਲਾਉਣਾ ਤੁਸੀਂ ਮੈਥੋਂ ਪੁੱਛ ਲਓ ਜਾਂ ਮੈਨੂੰ ਕੋਈ ਲਿਸਟ ਭੇਜ ਦਿਓ ਤੇ ਮੈਂ ਆਪੇ ਤੈਅ ਕਰ ਦੂੰਗਾ ਕਿ ਕਿਹੜਾ ਲਾਉਣਾ। ਇਹ ਦੇਖੋ ਰਾਜਪਾਲ ਤੇ ਹੁਣ ਮੁੱਖ ਮੰਤਰੀ ਕੋਈ ਬੱਚੇ ਤਾਂ ਹੈ ਨਹੀਂ ਕਲਾਸ ਦੇ ਜਿਨ੍ਹਾਂ ਨੂੰ ਅਸੀਂ ਸਮਝਾਈਏ ਕਿ ਤੁਸੀਂ ਕਿਵੇਂ ਬੈਠਣਾ, ਤੁਸੀਂ ਕਿਵੇਂ ਕੰਮ ਕਰਨਾ ਹੈ, ਫੱਟੀ ਲਿਖਣੀ ਹੈ ਕਿ ਕਾਪੀ, ਰਾਫ ਕਾਪੀ 'ਤੇ ਕੰਮ ਕਰਨਾ ਹੈ, ਹੋਮਵਰਕ ਕਰਨਾ ਕਿ ਨਹੀਂ ਕਰਨਾ, ਅਸੀਂ ਥੋੜ੍ਹਾ ਦੱਸਣਾ ਇਹ। ਸੋ ਇਹ ਇੱਕ ਸਰਕਾਰ ਦੇ ਵਿੱਚ ਰਾਬਤਾ ਹੁੰਦਾ। ਮੁੱਖ ਮੰਤਰੀ ਠੀਕ ਹੈ, ਰਾਜਪਾਲ ਇੱਕ ਸੰਵਿਧਾਨਕ ਪੋਸਟ ਹੈ, ਪਰ ਰਾਜਪਾਲ ਹੁਣ ਇੱਕ ਰਬੜ ਸਟੈਂਪ ਹੀ ਹੈ, ਇਸ ਤੋਂ ਜ਼ਿਆਦਾ ਕੋਈ ਕੰਮ ਨਹੀਂ ਹੈ। ਬਹੁਤ ਵਾਰ ਵਿਵਾਦ ਇਹ ਵੀ ਹੋ ਚੁੱਕਿਆ ਕਿ ਰਾਜਪਾਲ ਨੂੰ ਕਿਉਂ ਲਾਇਆ ਜਾ ਰਿਹਾ, ਜਦ ਕਿ ਸਾਰੀਆਂ ਸ਼ਕਤੀਆਂ ਕੇਂਦਰ ਲੈ ਗਿਆ ਵਾ, ਪਾਣੀਆਂ ਦੇ ਕੰਟਰੋਲ ਕੇਂਦਰ ਦਾ ਅਖਤਿਆਰ ਨਹੀਂ, ਕੇਂਦਰ ਆ ਗਿਆ ਵਾ। ਹੁਣ ਜੇ ਰਾਜਪਾਲ ਨੂੰ ਇਹੀ ਸਵਾਲ ਕਰਨਾ ਹੋਵੇ ਕਿ ਤੁਸੀਂ ਤਾਂ ਕਹਿੰਦਾ ਕਿ ਵੀਸੀ ਨੂੰ ਹਟਾ ਦਿਓ, ਠੀਕ ਹੈ, ਪਰ ਤੁਸੀਂ ਕਦੇ ਮੋਦੀ ਸਾਹਿਬ ਨੂੰ ਕਹੋਗੇ ਕਿ ਭਾਈ ਆ ਜਿਹੜੇ ਕਾਨੂੰਨ ਤੁਸੀਂ ਬਣਾਏ ਸੀ ਇਹ ਤਾਂ ਰਾਜਾਂ ਦੀ ਲਿਸਟ ਦੇ ਵਿੱਚ ਆ? ਤੁਸੀਂ ਕਦੇ ਮੋਦੀ ਸਾਹਿਬ ਨੂੰ ਜਾ ਕੇ ਕਹੋਗੇ ਕਿ ਆ ਜਿਹੜਾ ਪਾਣੀ ਵਾਲਾ ਮਸਲਾ ਵਾ ਇਹ ਤਾਂ ਰਾਜਾਂ ਦਾ ਮਸਲਾ ਹੈ, ਆਪੇ ਹੱਲ ਕਰਨਗੇ, ਆਪੇ ਇਹਦੇ ਕੋਲ ਇਖਤਿਆਰ ਆ, ਰਿਪੇਰੀਅਨ ਰਾਜ ਆ ਪੰਜਾਬ, ਕਿਉਂ ਪਾਣੀ ਖੋਏ ਇਹਨਾਂ ਦੇ? ਸੋ ਕਦੇ ਕਹੋਗੇ ਜਿੱਥੇ ਤੁਹਾਡੀ ਪਾਵਰ ਆ ਉੱਥੇ ਤੁਸੀਂ ਕਹਿਣਾ ਕਿ ਹਾਂਜੀ ਇਹ ਕੰਮ ਅਸੀਂ ਕਰਨਾ ਵਾ, ਪਾਵਰ ਸਾਡੀ ਤੁਸੀਂ ਨਹੀਂ ਲੈ ਸਕਦੇ। ਸੋ ਇਹ ਅੜਿੱਕੇ ਡਾਉਣ ਵਾਲੀ ਗੱਲ ਆ। ਪਰ ਅਸੀਂ ਪਹਿਲੇ ਦਿਨ ਹੀ ਕਹਿਤਾ ਸੀਗਾ ਜਦੋਂ ਇਹ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਕਰ ਰਹੇ ਸੀਗੇ ਰਾਜਪਾਲ, ਮਾਈਨਿੰਗ ਦਾ ਮਸਲਾ ਚੁੱਕ ਰਹੇ ਸੀ, BSF ਵਾਲੇ ਸਰਹੱਦ ਪਾਰੋਂ ਤਸਕਰੀ ਦਾ ਮਸਲਾ ਚੁੱਕ ਰਹੇ ਸੀਗੇ, ਚਿੱਟੇ ਦਾ ਆਉਣ ਦਾ ਮਸਲਾ ਚੁੱਕ ਰਹੇ ਸੀ, ਅਸੀਂ ਉਦੋਂ ਹੀ ਕਿਹਾ ਸੀਗਾ ਕਿ ਇਹ ਰਾਜਪਾਲ ਸਾਹਿਬ ਮਾਨ ਦੀ ਸਰਕਾਰ ਨੂੰ ਤਾਰੇ ਦਿਖਾਉਣਗੇ। ਪਰ ਉਹਦੇ ਪਤਾ ਨਹੀਂ ਕਿਉਂ ਇਹ ਹੁਣ ਇਹ ਜਵਾਬ ਇਹ ਦੇ ਸਕਦੇ ਆ ਕਿ ਉਹਦੇ ਪਤਾ ਨਹੀਂ ਕਿਉਂ ਇਹਨਾਂ ਦੇ ਕਿਸੇ ਮੰਤਰੀ, ਕਿਸੇ MLA ਨੇ, ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਇਹਨਾਂ ਦੇ ਬਿਆਨਾਂ ਨੂੰ ਜਿਹੜਾ ਉਹ ਕਿਸੇ ਤਰੀਕੇ ਨਾਲ ਨਿੰਦਿਆ ਨਹੀਂ, ਜੋ ਉਹਨਾਂ ਦਾ ਜਵਾਬ ਨਹੀਂ ਦਿੱਤਾ। ਹੁਣ ਇਸ ਗੱਲ ਦਾ ਜਵਾਬ ਤਾਂ ਮਾਨ ਸਾਹਿਬ ਦੇ ਸਕਦੇ ਆ ਕਿ ਕਿਉਂ ਨਹੀਂ ਦਿੱਤਾ, ਉਹਨਾਂ ਦੇ ਮੰਤਰੀ ਦੇ ਸਕਦੇ ਆ। ਪਰ ਇੱਕ ਵਾਰ ਫਿਰ ਰਾਜਪਾਲ ਨੇ ਫਰੰਟ ਫੁੱਟ 'ਤੇ ਆ ਕੇ ਸਿਕਸਰ ਮਾਰਿਆ ਤੇ ਮਾਨ ਸਰਕਾਰ ਨੂੰ ਹੁਕਮ ਦਿੱਤਾ ਕਿ ਜਾਓ ਆਪਦਾ ਚੱਕ ਲਓ VC ਤੇ ਪਹਿਲਾਂ ਮੈਨੂੰ ਲਿਸਟ ਭੇਜੋ, VC ਮੈਂ ਲਾਊਂਗਾ। ਸੋ ਜੇਕਰ ਇਹ ਸਾਰਾ ਕੁਝ ਕੇਂਦਰ ਨਹੀਂ ਤੈਅ ਕਰਨਾ ਹੈ ਤੇ ਜੇਕਰ ਰਾਜਪਾਲ ਨੇ ਇਸ 'ਤੇ ਟੰਗਾਂ ਅਡਾਉਣੀਆਂ, ਫਿਰ ਤਾਂ ਸਾਨੂੰ ਇਹ ਵੀ ਕਹਿਣਾ ਪਊਗਾ ਕਿ ਫਿਰ ਸਾਡੇ ਤੋਂ MLA ਕਾਹਤੋਂ ਤੁਸੀਂ ਲੋਕਾਂ ਨੂੰ ਕਿਉਂ ਕਿਹਾ ਵੀ MLA ਚੁਣ ਲਓ? ਫਿਰ ਇੱਕ ਸਰਕਾਰ ਮਿਥ ਲਓ, ਉਹਦੀ ਬਾਡੀ ਬਣਾ ਲਓ ਸਰਕਾਰ ਦੀ, ਫਲਾਣਾ ਮੁੱਖ ਮੰਤਰੀ ਹੈ, ਕੇਂਦਰ ਆ ਕਹੂਗਾ ਮੁੱਖ ਮੰਤਰੀ ਨੂੰ, ਮੁੱਖ ਮੰਤਰੀ ਉਹ ਕਹਿ ਦੂਗਾ। ਥੋੜ੍ਹਾ ਜਿਹਾ ਮਾਨ ਸਰਕਾਰ ਨੂੰ ਵੀ ਸਮਝਣਾ ਚਾਹੀਦਾ, ਉਹਨੂੰ ਵੀ ਅੰਦਰ ਝਾਤ ਮਾਰਨੀ ਚਾਹੀਦੀ ਹੈ। ਮਾਨ ਸਾਹਿਬ ਇੱਕ ਪੂਰੇ ਸੂਬੇ ਦੇ ਮੁੱਖ ਮੰਤਰੀ ਹੈ, ਠੀਕ ਹੈ, ਪਬਲਿਕ ਸਮਾਗਮਾਂ 'ਚ ਤੁਸੀਂ ਜਾ ਕੇ ਇੱਕ ਦੂਜੇ ਤੋਂ ਮੂੰਹ ਵਿੰਗਾ ਕਰ ਲਓਗੇ, ਪਰ ਤੁਹਾਨੂੰ ਇਹ ਵੇਖਣਾ ਪੈਣਾ ਕਿ ਤੁਹਾਨੂੰ ਸਰਕਾਰ ਚਲਾਉਣ ਦੇ ਲਈ ਰਾਬਤੇ ਰੱਖਣੇ ਪੈਣੇ ਆ। ਔਰ ਬਥੇਰੇ ਰਾਬਤੇ ਤੁਸੀਂ, ਕਿਉਂਕਿ ਮੋਦੀ ਸਾਹਿਬ ਜਦੋਂ ਹੋਮੀ ਭਾਬਾ ਦਾ ਕੈਂਸਰ ਹਸਪੀਟਲ ਦਾ ਸਵਾਗਤ ਕਰਨਾ ਸੀ, ਤੁਸੀਂ ਕਿਹਾ ਸੀਗਾ ਕਿ ਇੱਥੇ ਜਿਹੜਾ ਤੁਹਾਡਾ ਦੌਰਾ ਰੱਦ ਹੋਇਆ ਸੀ, ਮੈਨੂੰ ਬੜਾ ਖੇਦ ਹੈ, ਤੁਸੀਂ ਅਫਸੋਸ ਪ੍ਰਗਟਾਇਆ ਸੀ। ਉਹ ਨਿਰੀ ਪੂਰੀ ਸਿਆਸਤ ਸੀ, ਉਹਦੇ ਕਿਆ ਬਿਨਾਂ ਸਰ ਸਕਦਾ ਸੀ। ਕਹਿ ਲਓ ਹੋਰ ਕਰ ਲਓ ਆਓ ਭਗਤ, ਪਰ ਅਗਲਿਆਂ ਦਾ ਬੰਦਾ ਬੈਠਾ ਵਾ ਇੱਥੇ ਤੁਹਾਨੂੰ ਠੱਠ ਕਰਨ ਦੇ ਲਈ, ਤੁਹਾਨੂੰ ਪਰੇਸ਼ਾਨ ਕਰਨ ਦੇ ਲਈ, ਤੁਹਾਨੂੰ ਸੰਵਿਧਾਨ ਸਮਝਾਉਣ ਦੇ ਲਈ। ਇਹ ਰਾਜਪਾਲ ਅੱਜ ਦਾ ਵਿਵਾਦਾਂ ਦੇ ਵਿੱਚ ਨਹੀਂ ਹੈ। ਪੱਤਰਕਾਰ ਬੀਬੀ ਦੇ ਮਾਮਲੇ ਦੇ ਵਿੱਚ ਇਹਦੀ ਜਿਹੜੀ ਆਲੋਚਨਾ ਹੋਈ, ਉਸ ਮਾਮਲੇ ਦੇ ਵਿੱਚ ਅਸੀਂ ਇਹਦੀ ਇੱਕ ਵਾਰ ਫਿਰ ਆਲੋਚਨਾ ਕਰਦੇ ਹਾਂ
ਕਿਉਂਕਿ ਇਹ ਬੰਦੇ ਨੇ ਆਪਣੇ ਅਹੁਦੇ ਦੀ ਮਰਿਆਦਾ ਲੰਘ ਕੇ ਨਹੀਂ, ਇੱਕ ਜਿਹੜੀ ਸਮਾਜਿਕ ਮਰਿਆਦਾ ਲੰਘ ਕੇ ਵੀ ਉਹਦੇ ਨਾਲ ਜੋ ਬਿਹੇਵ ਕੀਤਾ ਉਹ ਨਿੰਦਣਯੋਗ ਸੀ। 2018 ਅਪ੍ਰੈਲ ਦਾ ਇਹ ਮਸਲਾ ਹੈ, ਗੂਗਲ ਚੈੱਕ ਕਰ ਲਓ। ਉਸ ਪੱਤਰਕਾਰ ਬੀਬੀ ਦਾ ਵੀ ਜਿਹੜਾ ਨਾਮ ਹੈ ਮੈਂ ਤੁਹਾਨੂੰ ਦੱਸ ਦੇਣਾ, ਲਕਸ਼ਮੀ ਸੁਬਰਾਮਣੀਅਮ ਉਹਦਾ ਨਾਂ ਸੀਗਾ, ਤੇ ਉਹਨੇ ਕਿਹਾ ਸੀਗਾ ਕਿ ਉਹਨਾਂ ਦੀ ਗੱਲ ਤੇ ਬਿਨਾਂ ਸਹਿਮਤੀ ਤੋਂ ਰਾਜਪਾਲ ਨੇ ਜਿਹੜਾ ਉਹ ਥਪਥਪਾਇਆ ਸੀਗਾ, ਟੱਚ ਕੀਤਾ ਸੀਗਾ, ਜਿਹਦੇ ਕਰਕੇ ਵਿਵਾਦ ਖੜਾ ਹੋ ਗਿਆ ਸੀ। ਔਰਤਾਂ ਦੀ ਇੱਜ਼ਤ ਕਰਨੀ ਸਿੱਖੋ, ਕਿਉਂਕਿ ਤੁਹਾਡੀ ਪਾਰਟੀ ਕਹਿੰਦੀ ਹੈ ਕਿ ਬੇਟੀ ਪੜ੍ਹਾਓ ਦੇਸ਼ ਬਚਾਓ। ਬਹੁਤ ਬਹੁਤ ਧੰਨਵਾਦ।